ਤੋ ਰਮਨ ਜੀ ਸ਼ੁਰੂਆਤ ਕਰਦੇ ਹਾਂ ਜਿਹੜੇ ਸੀਡੀਐਲਸ ਦੇ ਉੱਤੇ ਕ੍ਰੈਕਡਾਊਨ ਆ ਲਗਾਤਾਰ ਜਾਰੀ ਆ। ਕੱਲ ਜਿਹੜੀ ਟਰਾਂਸਪੋਰਟ ਟੌਪਿਕਸ ਵਾਲਿਆਂ ਨੇ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਟਰੱਕਿੰਗ ਅਦਾਰੇ ਆ ਉਹਨਾਂ ਨੇ ਇਹ ਨਿਊਜ਼ ਲਾਈ ਵੀ 6407 ਨਾਨ ਡੋਮਿਸਾਈਲ ਸੀਡੀਐਲਸ ਆ ਟੈਕਸਸ ਨੇ ਰਿਵੋਕ ਜਿਹੜੇ ਉਹ ਕਰ ਦਿੱਤੇ ਹੈਗੇ ਆ। ਸੋ ਨਾਨ ਡੋਮਿਸਾਈਲ ਸੀਡੀਐਲਸ ਦੇ ਉੱਤੇ ਕ੍ਰੈਕਡਾਊਨ ਪੂਰਾ ਚੱਲ ਰਿਹਾ ਜੀ। ਬਿਲਕੁਲ ਰਾਜਕਰਨ, ਇਹ ਕਾਫੀ ਜਿਹੜੀ ਆ ਇੰਟਰਸਟਿੰਗ ਤੇ ਨਹੀਂ ਮੈਂ ਕਹੂੰਗਾ, ਕਾਫੀ ਜਿਹੜੀ ਆ ਹਲਚਲ ਮਚਾਉਣ ਵਾਲੀ ਵੀਡੀਓ ਹੈਗੀ ਆ, ਕਿਉਂਕਿ ਕਾਫੀ ਜਿਹੜੀਆਂ ਸਟੇਟਸ ਹੈਗੀਆਂ ਉਹ ਬਾਰ-ਬਾਰ ਇਸ ਚੀਜ਼ ਦੇ ਉੱਤੇ ਚੱਲ ਰਿਹਾ ਹੈਗਾ ਕਿ ਕਿਹੜੀਆਂ ਸਟੇਟਸ ਆ ਜਿਹੜੀਆਂ ਕਿ ਇਸ ਵੇਲੇ ਨਾਨ ਡੋਮਿਸਾਈਲ ਲਾਇਸੈਂਸ ਜਿਹੜੇ ਕੈਂਸਲ ਕਰ ਰਹੀਆਂ ਹੈਗੀਆਂ ਜਾਂ ਉਹਨਾਂ ਨੂੰ ਰਿਵੋਕ ਕਰ ਰਹੀਆਂ ਹੈਗੀਆਂ। ਸੋ ਟੈਕਸਸ ਜਿਹੜੀ ਪਹਿਲਾਂ ਕਾਫੀ ਚਰਚਾ ਦੇ ਵਿੱਚ ਆਈ ਸੀਗੀ, ਉਹਦੇ ਵਿੱਚ ਹੁਣ ਜਿਹੜਾ ਆ ਇਹ ਕਾਫੀ ਹੱਦ ਤੱਕ ਉਹਨਾਂ ਨੇ ਜਿਹੜਾ ਚਾਰਜ ਲਿਆ ਹੈਗਾ ਕਿ ਜਿਹੜੇ 6700 ਦੇ ਕਰੀਬ 6400 ਦੇ ਕਰੀਬ ਜਿਹੜੇ ਲਾਇਸੈਂਸਿਸ ਆ ਉਹ ਰਿਵੋਕ ਕੀਤੇ ਗਏ ਆ। ਔਰ ਇਹਦੇ ਨਾਲ ਨਾਲ ਉਹਨਾਂ ਨੇ ਹੋਰ ਜਿਹੜੇ ਲਾਇਸੈਂਸ ਹੈ, ਮਤਲਬ 3000 ਦੇ ਕਰੀਬ ਲਾਇਸੈਂਸ ਹੈ ਜਿਨ੍ਹਾਂ ਨੂੰ ਨੋਟਿਸਸ ਭੇਜੇ ਆ। ਇੱਥੇ ਇੱਕ ਚੀਜ਼ ਦੇਖਣ ਵਾਲੀ ਹੋਊਗੀ ਕਿ ਇਹਨਾਂ ਨੇ ਆਟੋਮੈਟਿਕਲੀ ਇਹਨਾਂ ਨੂੰ ਡਾਊਨਗ੍ਰੇਡ ਕਰਕੇ ਤੇ ਕਾਰ ਦਾ ਲਾਇਸੈਂਸ ਕਰ ਦਿੱਤਾ ਹੈਗਾ, ਜਿਹਦੇ ਵਿੱਚ ਕਿ ਕਾਫੀ ਜਿਹੜੀ ਹਲਚਲ ਜਿੱਦਾਂ ਆਪਾਂ ਕੈਲੀਫੋਰਨੀਆ ਦੇ ਵਿੱਚ ਜੋ ਦੇਖਿਆ ਸੀਗਾ ਉੱਦਾਂ ਨਹੀਂ ਹੋ ਰਿਹਾ ਹੈਗਾ। ਸੋ ਇੱਥੇ ਥੋੜ੍ਹਾ ਜਿਹਾ ਡਿਫਰੈਂਟ ਹੈਗਾ ਆ, ਔਰ ਹਰ ਸਟੇਟ ਜਿਹੜੀ ਆ ਉਹ ਡਿਫਰੈਂਟ ਕਾਰਵਾਈ ਕਰ ਰਹੀ ਆ। ਕਾਫੀ ਸਟੇਟ ਜਿਹੜੀਆਂ ਹੈਗੀਆਂ ਜਿਹੜੇ ਕਿ ਜਦੋਂ ਇਹ ਪ੍ਰੋਬਲਮ ਸ਼ੁਰੂ ਹੋਈ ਸੀਗੀ, ਜਿਹਦੇ ਵਿੱਚ ਕਿ ਕੈਲੀਫੋਰਨੀਆ ਨੇ ਕਾਫੀ ਹੱਦ ਤੱਕ ਇਹਦੇ ਵਿੱਚ ਮਤਲਬ ਕਿ ਅਜੇ ਤੱਕ ਵੀ ਰਜਿਸਟ ਜਿਹੜਾ ਕੀਤਾ ਹੈਗਾ। ਕੋਲੋਰਾਡੋ ਵੱਲੋਂ 414 ਲਾਇਸੈਂਸ ਜਿਹੜੇ ਰੱਦ ਕੀਤੇ ਗਏ ਆ। ਨਾਰਥ ਕੈਰੋਲਾਈਨਾ ਨੇ ਆਪਣੀ ਜਿੱਦਾਂ ਵੀ FMCSA ਨੇ ਕਿਹਾ ਸੀ ਉਹ ਤੋਂ ਵੱਧ ਕੇ ਕਾਰਵਾਈ ਨਾਰਥ ਕੈਰੋਲਾਈਨਾ ਨੇ ਕੀਤੀ ਆ। ਮੈਨੇਸੋਟਾ ਦੇ ਵਿੱਚ ਜ਼ਿਆਦਾਤਰ ਪਹਿਲਾਂ ਹੀ ਖਤਮ ਕਰ ਚੁੱਕੇ ਸੀਗੇ। ਪੈਂਸਿਲਵੇਨੀਆ ਦਾ ਜਿਹੜਾ ਰਿਕਾਰਡ ਹੈਗਾ ਲਗਭਗ ਜਿਹੜਾ ਕਲੀਨ ਹੋ ਚੁੱਕਾ ਹੈ। ਨਿਊਯਾਰਕ ਦੇ ਜਿਹੜੇ ਫੈਡਰਲ ਫੰਡਸ ਆ ਉਹ ਇਸ ਵੇਲੇ ਸਟਾਪ ਕੀਤੇ ਗਏ ਆ। ਸੋ ਹੁਣ ਤੱਕ ਜੋ ਵੀ ਇਹ ਚੱਲ ਰਿਹਾ ਹੈਗਾ ਇਹਦੇ ਵਿੱਚ ਟੋਟਲ ਇਸ ਵੇਲੇ ਮਈ 1 2026 ਤੱਕ ਆਲਮੋਸਟ 28,000 ਲਾਇਸੈਂਸ ਜਿਹੜੇ ਆ ਉਹ ਕੈਂਸਲ ਜਿਹੜੇ ਕੀਤੇ ਜਾ ਚੁੱਕੇ ਆ, ਰੱਦ ਕੀਤੇ ਜਾ ਚੁੱਕੇ ਆ। ਤੇ FMCSA ਵੱਲੋਂ ਅਨੁਮਾਨ ਦਿੱਤਾ ਜਾ ਰਿਹਾ ਕਿ ਆਉਣ ਵਾਲੇ 5 ਸਾਲਾਂ ਦੌਰਾਨ 30,000 ਤੋਂ 40,000 ਲਾਇਸੈਂਸ ਸਾਲਾਨਾ ਜਿਹੜੇ ਆ ਇਹ ਵਰਕਫੋਰਸ ਚੋਂ ਨਿਕਲਣਗੇ, ਇਹ ਕੈਂਸਲ ਹੋਣਗੇ। ਸੋ ਇਹ ਜਿਹੜੀ ਚੀਜ਼ ਹੈਗੀ ਆ ਡੈਫੀਨੇਟਲੀ ਆਪਾਂ ਬੜੇ ਚਿਰ ਤੋਂ ਇਸ ਆਲਮੋਸਟ ਹੁਣ ਤਾਂ ਸਾਲ ਹੀ ਹੋ ਚੱਲਿਆ ਇਸ ਚੀਜ਼ ਦੇ ਉੱਤੇ ਗੱਲ ਚੱਲਦੀ ਨੂੰ। ਸੋ ਇਹ ਕਾਫੀ ਇਸ ਵੇਲੇ ਜਿਹੜੀਆਂ, ਕਿਉਂਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਹੁਣ FMCSA ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਇੰਨੇ ਲਾਇਸੈਂਸ ਐਵਰੀ ਈਅਰ ਹੋਣੇ ਆ। ਜੇ ਆਪਾਂ ਇਸ ਸਾਲ ਦੇ ਵਿੱਚ ਹੁਣ ਪਿਛਲੇ ਸਾਲ ਦਾ ਜੇ ਆਪਾਂ 12 ਮਹੀਨਿਆਂ ਦਾ ਲਾਈਏ ਤਾਂ 28,000 ਲਾਇਸੈਂਸ ਕੈਂਸਲ ਹੋਏ ਆ। ਤੇ ਜੇ ਹਰ ਸਾਲ ਅਗਲੇ ਆਉਣ ਵਾਲੇ 5 ਸਾਲ ਦੇ ਵਿੱਚ ਹਰ ਸਾਲ ਜੇ 30,000 ਤੋਂ 40,000 ਲਾਇਸੈਂਸ ਕੈਂਸਲ ਹੋਣੇ ਆ ਤੇ ਇਹ ਜਿਹੜੀ ਕਹਾਣੀ ਆ ਇਹ ਆਉਣ ਵਾਲੇ 4 ਤੋਂ 5 ਸਾਲਾਂ ਦੇ ਵਿੱਚ ਕਾਫੀ ਵਾਰ ਦੁਹਰਾਈ ਜਾਣੀ ਹੈ, ਕਾਫੀ ਵਾਰ ਇਹ ਚੱਲਣੀ ਹੈਗੀ ਆ। ਆਈ ਡੋਂਟ ਨੋ ਕਿ ਦੂਜੀ ਕੋਈ ਐਡਮਿਨਿਸਟ੍ਰੇਸ਼ਨ ਆ ਜਾਂਦੀ ਹੈ ਤਾਂ ਸ਼ਾਇਦ ਇਹਨੂੰ ਰੋਕ ਲੱਗ ਜੇ ਜਾਂ ਕੀ ਹੋ ਸਕਦਾ। ਅਜੇ ਤੱਕ ਤਾਂ ਇਹ ਸਾਰਾ ਲਿੰਬੋ ਦੇ ਵਿੱਚ। ਸੋ ਟੋਟਲ ਕੱਲਾ ਇਹ ਨਹੀਂ ਹੈਗਾ ਰਮਨ ਜੀ, 20,000 ਮੈਕਸੀਕਨ ਟਰੱਕਰ ਜਿਹੜੇ ਆ ਉਹਨਾਂ ਦੇ ਲਾਇਸੈਂਸ ਵੀ ਰਿਵੋਕ ਕੀਤੇ ਗਏ ਆ। ਹਾਂਜੀ, ਉਹਨਾਂ ਦੇ ਲਾਇਸੈਂਸ ਨਹੀਂ ਭਾਜੀ ਰਿਵੋਕ ਕੀਤੇ, ਉਹਨਾਂ ਦੇ ਵੀਜ਼ਾਸ ਰਿਵੋਕ ਹੋਏ ਆ। ਜਿਹੜੇ ਕਿ ਇਹ ਦੇਖੋ ਇੱਥੇ ਹੁਣ ਇੱਕ ਚੀਜ਼ ਬਹੁਤ ਧਿਆਨਯੋਗ ਆ ਕਿ ਆਪਾਂ ਬੜੀ ਵਾਰੀ ਕੈਨੇਡਾ ਵੱਲੋਂ ਆਪਾਂ ਨੂੰ ਕਾਲ ਵੀ ਕਰਦੇ ਸੀਗੇ ਕਿ ਸਾਡੇ ਜਿਹੜੀ ਕੰਪਨੀ ਹੈਗੀ ਆ ਉਹ ਸਾਨੂੰ ਵਿਦਨ US ਲੋਡ ਲਾਉਣ ਲਈ ਕਹਿੰਦੀ ਆ। ਇਹ ਜਿਹੜੇ 20,000 ਵੀਜ਼ਾਸ ਕੈਂਸਲ ਹੋਏ ਆ ਇਹ ਉਹ ਗਲਤੀ ਕਰਕੇ ਹੋਏ ਆ ਕਿ ਇਹ ਜਿਹੜੇ ਮੈਕਸੀਕਨ ਡਰਾਈਵਰ ਸੀਗੇ ਇਹ ਵਿਦਨ US ਜਿਹੜੇ ਲੋਡ ਕਰਦੇ ਸੀਗੇ। ਸੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਵਿਦਨ US ਲੋਡ ਹੋ ਰਹੇ ਹੈਗੇ ਆ, ਸੋ ਉਸ ਚੀਜ਼ ਦੇ ਉੱਤੇ ਜਿਹੜੀ ਰੋਕ ਉਸ ਚੀਜ਼ ਤੇ ਉਹਦੇ ਕਰਕੇ ਜਿਹੜੇ ਲਾਇਸੈਂਸ ਆਪਣੇ ਵੀਜ਼ਾਸ ਕੈਂਸਲ ਹੋਏ ਆ। ਸੋ ਕੈਨੇਡੀਅਨ ਟਰੱਕਿੰਗ ਕੰਪਨੀਆਂ ਵਾਸਤੇ ਵੀ ਇਹ ਚੀਜ਼ ਹੈਗੀ ਆ ਕਿ ਜੇ ਤੁਸੀਂ ਇਹ ਕੰਮ ਕਰਦੇ ਹੈਗੇ ਆ, ਇੱਦਾਂ ਦੇ ਕੋਈ ਚੀਜ਼ ਕਰਦੇ ਹੈਗੇ ਆ ਤੇ ਬਿਲਕੁਲ ਤੁਸੀਂ ਇਸ ਚੀਜ਼ ਵੱਲ ਧਿਆਨ ਦਿਓ ਔਰ ਡਰਾਈਵਰ ਵੀ ਖਾਸ ਕਰਕੇ ਧਿਆਨ ਦੇਣ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਹੈ, ਉਹਨਾਂ ਦਾ ਵੀਜ਼ਾ। ਤੇ ਜੇ ਕੱਲ੍ਹ ਨੂੰ ਇੱਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਡੈਫੀਨੇਟਲੀ ਇੱਧਰ ਵੀ ਜਿਹੜਾ ਆ ਧਿਆਨ ਦੇਣਾ ਪੈਣਾ ਆ। ਤੇ ਅਜੇ ਵੀ ਰਾਜਕਰਨ ਬਹੁਤ ਜ਼ਿਆਦੀਆਂ ਜਿਹੜੀਆਂ ਸੂਚਨਾਵਾਂ ਮਿਲ ਰਹੀਆਂ ਆ ਕਿ ਕੰਪਨੀਜ਼ ਅਜੇ ਵੀ ਸਟਿੱਕਰ ਇੱਧਰ ਉੱਧਰ ਕਰਕੇ ਜਿਹੜੇ ਲੋਡਸ ਲੋਕੀ ਕਰ ਰਹੇ ਹੈਗੇ ਆ।
ਡੈਫੀਨੇਟਲੀ ਸਮਾਂ ਚੰਗਾ ਨਹੀਂ ਗਾ ਇਸ ਵੇਲੇ ਹੈਗਾ। ਤੇ ਜੇ ਕਹੀਏ ਤੇ ਇਹ ਬਹੁਤ ਇਤਰਾਜ਼ਯੋਗ ਚੀਜ਼ਾਂ ਹੈਗੀਆਂ ਜਿਹੜੀਆਂ ਇਸ ਵੇਲੇ ਸਟਿਲ ਹੋ ਰਹੀਆਂ ਹੈਗੀਆਂ। ਔਰ ਇਹ ਖਬਰ ਵੀ ਜਿਹੜੀ ਆ ਇਹ ਨਹੀਂ ਕਿ ਆਪਣੀ ਕਮਿਊਨਿਟੀ ਆ, ਦੂਜੀ ਕਮਿਊਨਿਟੀ ਦੇ ਲੋਕ ਇਹ ਜ਼ਿਆਦਾ ਕੁਛ ਕਰ ਰਹੇ ਹੈਗੇ ਆ। ਸੋ ਇਹਦੇ ਲਈ ਆਈ ਥਿੰਕ ਜੇ ਤੁਸੀਂ ਉਸ ਕੰਪਨੀ 'ਚ ਜਾਂ ਇੱਦਾਂ ਦੀ ਕਿਸੇ ਕੰਪਨੀ 'ਚ ਕੰਮ ਕਰਦੇ ਹੈਗੇ ਆ ਤਾਂ ਡੈਫੀਨੇਟਲੀ ਤੁਸੀਂ ਧਿਆਨ ਨਾਲ ਸੋਚੋ, ਕਿਉਂਕਿ ਕੱਲ੍ਹ ਨੂੰ ਤੁਸੀਂ ਵੀ ਵਿੱਚ ਬੜੇ ਜਾ ਸਕਦੇ ਆ। ਹੂੰ, ਹੂੰ, ਹੂੰ।